ਪੰਜਾਬੀ ਰੇਡੀਓ ਜੀ ਵਾਸਤੇ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਅੱਜ 20 ਜੁਲਾਈ ਦਿਨ ਵੀਰਵਾਰ, ਅੱਜ ਦਾ ਖਬਰ ਤੇ ਨਜ਼ਰ ਪ੍ਰੋਗਰਾਮ ਬਲਤੇਜ ਪੰਨੂ ਹੋਰਾਂ ਦੇ ਨਾਲ ਕਰਾਂਗੇ ਜੀ, ਜੋ ਦੱਸਣਗੇ ਪੰਜਾਬ ਭਾਰਤ ਵਿੱਚ ਕੀ ਕੁਛ ਵਾਪਰਿਆ। ਖਬਰਾਂ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਸਾਡੇ ਸਪਾਂਸਰਸ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ। ਆਪ ਸਭ ਤੱਕ ਪਹੁੰਚਾਇਆ ਜੀ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ 4082722500 ਉਹਨਾਂ ਦਾ ਫੋਨ ਨੰਬਰ ਹੈ। ਸਾਊਥ ਵੈਸਟ ਫਾਰਮੇਸੀ ਵਾਲੇ ਬੇਕਰਸਵੇਲ ਤੋਂ ਉਹਨਾਂ ਦਾ ਫੋਨ ਨੰਬਰ 6618375700। ਗੁਰਦੀਪ ਸਿੰਘ ਬੇਦੀ ਕਲੋਵਸ, ਇਸ਼ਾਨਜੀਤ ਸਿੰਘ ਕਲੋਟੀ ਜੁੱਬਾ ਸਿਟੀ, ਸਤਨਾਮ ਸਿੰਘ ਸਲਮਾ, ਜੱਸੀ ਗਿੱਲ ਪਲੰਬਿੰਗ ਵਾਲੇ ਤੇ ਲਾਲੀ ਸਿੱਧੂ ਜੀ, ਪ੍ਰੀਤਮ ਸਿੰਘ ਤੇ ਤਲਵਿੰਦਰ ਸਿੰਘ ਗਿੱਲ ਬੇਕਰਸਫੀਲਡ, ਹਰਵਿੰਦਰ ਸਿੰਘ ਸਮਰਾ ਜੁੱਬਾ ਸਿਟੀ, ਕਸ਼ਮੀਰ ਸਿੰਘ ਸੈਕਰਾਮੈਂਟੋ, ਗੁਰਵੀਰ ਸਿੰਘ ਬਰਾੜ ਫਰੈਜ਼ਨੋ, ਹਰਵੰਤ ਸਿੰਘ ਉਪਲ ਜੁੱਬਾ ਸਿਟੀ। ਬਹੁਤ ਬਹੁਤ ਧੰਨਵਾਦੀ ਆਪ ਸਭ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ। ਹੁਣ ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਤੇ ਜੀ ਅੱਜ ਦੀ ਪਹਿਲੀ ਖਬਰ ਕਰਦੇ ਜਿਹੜੀ ਸਵੇਰ ਤੋਂ ਹੀ ਬਹੁਤ ਹਾਟ ਖਬਰ ਹੈਗੀ ਆ ਖਹਿਰੇ ਦੀ, ਕਿ ਉਸ ਨੂੰ ਹੁਣ ਵੱਡੀ ਜ਼ਿੰਮੇਵਾਰੀ ਮਿਲੀ। ਬਿਲਕੁਲ ਜੀ, ਐਕਚੁਅਲੀ ਜਿਹੜੇ ਪਿਛਲੇ ਦਿਨਾਂ ਤੋਂ ਜੋ ਕੁਛ ਵੀ ਚੱਲ ਰਿਹਾ ਸੀਗਾ ਜੀ ਸਾਰਾ, ਕਿ ਕੌਣ ਜਿਹੜਾ ਜੀ ਉਹ ਬਣ ਸਕਦਾ, ਇਹਦੇ ਵਿੱਚ ਕਈ ਨਾਮ ਜਿਹੜੇ ਉਹ ਸਾਹਮਣੇ ਆ ਰਹੇ ਸੀਗੇ। ਪਰ ਜਿਹੜੀ ਕੱਲ ਮੀਟਿੰਗ ਹੋਈ ਉਹਦੇ ਵਿੱਚ ਇੱਕ ਤਾਂ ਦੋ ਜਣਿਆਂ ਨੇ ਜਿਹੜਾ ਜੀ ਉਹ ਨਾਮ ਆਪਣੇ ਵਾਪਸ ਲੈ ਲਏ, ਜਿਹਦੇ ਵਿੱਚ ਬਲਜਿੰਦਰ ਕੌਰ ਹੋਰੀ ਸ਼ਾਮਲ ਨੇ ਤੇ ਨਾਦਰ ਸਿੰਘ ਮਾਨਸ਼ਾਹੀਆ ਜਿਹੜਾ ਜੀ ਉਹ ਸ਼ਾਮਲ ਨੇ। ਇਹਨਾਂ ਨੇ ਆਪਣੇ ਨਾਮ ਵਾਪਸ ਲੈ ਲਏ। ਬਹੁਤੇ ਜਿਹੜੇ MLA ਸੀਗੇ ਜੀ ਉਹ ਸੁਖਪਾਲ ਸਿੰਘ ਖਹਿਰਾ ਹੋਰਾਂ ਦੇ ਹੱਕ ਦੇ ਵਿੱਚ ਭੁਗਤੇ। ਉਦੋਂ ਬਾਅਦ ਜਿਹੜਾ ਸੀਗਾ ਜੀ ਸ਼ਾਮੀ ਇਹ ਫੈਸਲਾ ਲਿਆ ਗਿਆ ਅਰਵਿੰਦ ਕੇਜਰੀਵਾਲ ਹੋਰਾਂ ਦੇ ਵੱਲੋਂ, ਔਰ ਇਹਦਾ ਐਲਾਨ ਜਿਹੜਾ ਸੀਗਾ ਜੀ ਪੰਜਾਬ ਦੇ ਪਾਰਟੀ ਦੇ ਪ੍ਰਧਾਨ ਭਗਵੰਤ ਮਾਨ ਹੋਰਾਂ ਨੇ ਕੀਤਾ ਕਿ ਵਿਰੋਧੀ ਧਿਰ ਦੇ ਨੇਤਾ ਜਿਹੜੇ ਨੇ ਉਹ ਸੁਖਪਾਲ ਸਿੰਘ ਖਹਿਰਾ ਹੋਣਗੇ। ਔਰ ਦੇਖਿਆ ਜਾਵੇ ਤਾਂ ਉਹਨਾਂ ਦੇ ਸਿਰ ਦੇ ਉੱਤੇ ਇੱਕ ਵੱਡੀ ਜਿਹੜੀ ਜੀ ਉਹ ਜ਼ਿੰਮੇਵਾਰੀ ਹੈ। ਜਿਸ ਤਰੀਕੇ ਦੇ ਨਾਲ ਇਹਦਾ ਚਰਚਾ ਹੋ ਰਿਹਾ, ਜਿਵੇਂ ਤੁਸੀਂ ਕਹਿ ਰਹੇ ਹੋ ਕਿ ਸ਼ਾਮ ਦਾ ਜਿਹੜਾ ਜੀ ਉਹ ਚਰਚਾ ਹੋ ਰਿਹਾ, ਉਹ ਚਰਚਾ ਇਸ ਪੱਖੋਂ ਨਵੇਕਲਾ ਹੈ ਕਿ ਵਿਰੋਧੀ ਧਿਰ ਦੇ ਉੱਤੇ ਨਿਗਾਹਾਂ ਜਿਹੜੀਆਂ ਜੀ ਉਹ ਬਹੁਤ ਸਾਰੇ ਲੋਕਾਂ ਦੀਆਂ ਸ਼ਾਇਦ ਲੱਗੀਆਂ ਹੋਈਆਂ ਨੇ। ਉਹਦਾ ਇੱਕ ਪ੍ਰਮੁੱਖ ਕਾਰਨ ਜਿਹੜਾ ਉਹ ਇਹ ਕਿਹਾ ਜਾ ਸਕਦਾ ਜੀ ਕਿ ਪੰਜਾਬ ਦੀ ਵਿਧਾਨ ਸਭਾ ਦੇ ਵਿੱਚੋਂ ਵਿਰੋਧੀ ਧਿਰ ਜਿਹੜੀ ਹੈ ਜੀ ਉਹ ਪਿਛਲੇ 10 ਸਾਲਾਂ ਤੋਂ ਗਾਇਬ ਹੈ, ਔਰ ਉਹਨੇ ਬਣਦਾ ਆਪਣਾ ਰੋਲ ਜਿਹੜਾ ਜੀ ਉਹ ਨਿਭਾਇਆ ਨਹੀਂ। ਇਸ ਕਰਕੇ ਹੀ ਪੰਜਾਬ ਦੇ ਵਿੱਚ ਜੋ ਕੁਛ ਵਾਪਰਿਆ, ਜਿਸ ਜਗ੍ਹਾ ਦੇ ਉੱਤੇ ਪੰਜਾਬ ਚਲੇ ਗਿਆ, ਉਹਦਾ ਪ੍ਰਮੁੱਖ ਕਾਰਨ ਵੀ ਇਹੀ ਆ। ਇਸ ਕਰਕੇ ਲੋਕਾਂ ਦੀ ਜਿਹੜੀ ਐਕਸਪੈਕਟੇਸ਼ਨ ਆ ਜੀ ਉਹ ਲੋੜ ਤੋਂ ਵੱਧ ਹੈ ਵਿਰੋਧੀ ਧਿਰ ਦੇ ਉੱਤੇ, ਤੇ ਇੱਕ ਵੱਡੀ ਜ਼ਿੰਮੇਵਾਰੀ ਜਿਹੜੀ ਹੈ ਜੀ ਉਹ ਸੁਖਪਾਲ ਸਿੰਘ ਖਹਿਰਾ ਹੋਰਾਂ ਦੇ ਉੱਤੇ ਇਹ ਪਈ ਆ ਕਿ ਉਹ ਵਿਰੋਧੀ ਧਿਰ ਦੇ ਵਿੱਚ ਹੁਣ ਪੋਜ਼ਿਟਿਵ ਰੋਲ ਜਿਹੜਾ ਉਹ ਨਿਭਾਉਣ। ਸਮੇਂ-ਸਮੇਂ ਤੇ ਉਹ ਬੋਲਦੇ ਰਹੇ ਨੇ ਪੰਜਾਬ ਦੇ ਵੱਖ-ਵੱਖ ਮੁੱਦਿਆਂ ਦੇ ਉੱਤੇ, ਔਰ ਹੁਣ ਉਹਨਾਂ ਦੇ ਕੋਲੇ ਵਿਰੋਧੀ ਧਿਰ ਦੇ ਨੇਤਾ ਦਾ ਇੱਕ ਵੱਡਾ ਪਲੇਟਫਾਰਮ ਜਿਹੜਾ ਜੀ ਉਹ ਆਇਆ। ਇਸ ਗੱਲ ਦੀ ਉਮੀਦ ਕੀਤੀ ਜਾ ਸਕਦੀ ਹੈ ਜੀ ਕਿ ਵਿਰੋਧੀ ਧਿਰ ਜਿਹੜੀ ਹੈ ਜੀ ਉਹ ਸਿਰਫ ਜਿੰਦਾਬਾਦ ਮੁਰਦਾਬਾਦ ਕਰਕੇ, ਜਿਹੜਾ ਸੈਸ਼ਨ ਦਾ ਬਾਈਕਾਟ ਕਰਕੇ, ਬਾਹਰ ਆ ਕੇ ਮੌਕ ਜਿਹੜੀ ਵਿਧਾਨ ਸਭਾ ਹੈ ਜੀ ਉਹ ਚਲਾਉਣ ਤੱਕ ਸੀਮਿਤ ਨਹੀਂ ਰਹੂਗੀ, ਬਲਕਿ ਜਿਹੜੀ ਸਰਕਾਰ ਹੈ ਜੀ ਉਹਨੂੰ ਪੱਬਾਂ ਭਾਰ ਕਰਕੇ ਰੱਖੂਗੀ ਇਸ ਪੱਖੋਂ ਕਿ ਉਹ ਕੋਈ ਵੀ ਲੋਕ ਵਿਰੋਧੀ ਫੈਸਲਾ ਨਾ ਲੈ ਸਕੇ। ਜੀ ਬਹੁਤ ਜ਼ਰੂਰੀ ਆ ਜਿਹੜਾ ਰੋਲ ਆਪੋਜੀਸ਼ਨ ਦਾ ਨਿਭਾਉਣਾ ਜੀ। ਤੇ ਅੱਗੇ ਆਪਾਂ ਕਾਂਗਰਸ ਦੀ ਜੇ ਗੱਲ ਕਰੀਏ ਤੇ ਉਸਨੇ ਭੀੜਾਂ ਦੇ ਵਿੱਚ ਹੋਣ ਵਾਲੀਆਂ ਮੌਤਾਂ ਦੇ ਮੁੱਦੇ ਤੇ ਸਰਕਾਰ ਨੂੰ ਘੇਰਿਆ। ਬਿਲਕੁਲ ਜੀ, ਇਹ ਜਿਹੜੀਆਂ ਮੌਤਾਂ ਪਿਛਲੇ ਸਮੇਂ ਤੋਂ ਹੋ ਰਹੀਆਂ ਨੇ, ਇਹਦੇ ਵਿੱਚ ਇਹਨੂੰ ਜਿਹੜਾ ਜੀ ਲੈ ਕੇ ਕਾਂਗਰਸ ਦੇ ਜਿਹੜੇ ਆਗੂ ਨੇ ਕਪਿਲ ਸਿੱਬਲ ਹੋਰਾਂ ਨੇ ਵੱਡਾ ਹਮਲਾ ਜਿਹੜਾ ਜੀ ਉਹ ਮੌਜੂਦਾ ਸਰਕਾਰ ਦੇ ਉੱਤੇ ਬੋਲਿਆ। ਉਹਨਾਂ ਨੇ ਇਹ ਗੱਲ ਕਹੀ ਕਿ ਇਸ ਤਰ੍ਹਾਂ ਦਾ ਮਾਹੌਲ ਸਿਰਜਣ ਤੇ ਦੋਹਰੀ ਖੇਡ ਖੇਡਣ ਦਾ ਦੋਸ਼ ਸਰਕਾਰ ਦੇ ਉੱਤੇ ਉਹਨਾਂ ਨੇ ਲਾਇਆ। ਉਹਨਾਂ ਨੇ ਕਿਹਾ ਕਿ ਗਊ ਰੱਖਿਅਕਾਂ ਦੇ ਵਿੱਚ ਵਿਸ਼ਵ ਹਿੰਦੂ ਪ੍ਰੀਸ਼ਦ ਤੇ ਬਜਰੰਗ ਦਲ ਦੇ ਕਾਰਕੁਨ ਸ਼ਾਮਲ ਨੇ, ਪਰ ਪ੍ਰਧਾਨ ਮੰਤਰੀ ਹੋਰਾਂ ਦੇ ਵੱਲੋਂ ਉਹਨਾਂ ਦੇ ਖਿਲਾਫ ਕਦੀ ਕੁਝ ਨਹੀਂ ਕਿਹਾ ਜਾ ਰਿਹਾ, ਨਾ ਕੁਝ ਕੀਤਾ ਜਾ ਰਿਹਾ। ਕਪਿਲ ਸਿੱਬਲ ਹੋਰਾਂ ਨੇ ਕਿਹਾ ਕਿ ਦੇਸ਼ ਦੇ ਵਿੱਚ ਭੀੜਾਂ ਦੇ ਵੱਲੋਂ ਮੌਤਾਂ ਤੇ ਘੱਟ ਗਿਣਤੀਆਂ ਤੇ ਦਲਿਤਾਂ ਦੇ ਉੱਤੇ ਜ਼ੁਲਮਾਂ ਦੀਆਂ ਘਟਨਾਵਾਂ 'ਚ ਵਾਧੇ ਤੋਂ ਉਪਜੇ ਹਾਲਾਤ ਦੇ ਵਿੱਚ ਵਿਸ਼ੇ ਦੇ ਉੱਤੇ ਰਾਜ ਸਭਾ ਦੇ ਵਿੱਚ ਬਹਿਸ 'ਚ ਉਹ ਹਿੱਸਾ ਜਿਹੜਾ ਉਹ ਲੈ ਰਹੇ ਸਨ। ਉਹਨਾਂ ਨੇ ਕਿਹਾ ਕਿ ਭਿਆਨਕ ਹਿੰਸਾ ਦੇ ਦਿਲ ਕੰਬਾਊ ਦ੍ਰਿਸ਼ ਜਿਹੜੇ ਨੇ ਉਹ ਸੋਸ਼ਲ ਮੀਡੀਆ ਦੇ ਉੱਤੇ ਛਾਏ ਪਏ ਨੇ ਇਸ ਵੇਲੇ, ਔਰ ਉਹਨਾਂ ਨੇ ਕਿਹਾ ਕਿ ਪਿਛਲੇ 50 ਸਾਲਾਂ ਦੇ ਦੌਰਾਨ ਇਸ ਤਰ੍ਹਾਂ ਦੇ ਦ੍ਰਿਸ਼ ਜਿਹੜੇ ਆ ਜੀ ਉਹ ਮੁਲਕ ਦੇ ਕਦੀ ਵੀ ਸਾਹਮਣੇ ਨਹੀਂ ਸੀ ਆਏ। ਉਹਨਾਂ ਨੇ ਸਵਾਲ ਇਹ ਕੀਤਾ ਮੌਜੂਦਾ ਸਰਕਾਰ ਨੂੰ ਕਿ ਇਹਦੇ ਪਿੱਛੇ ਭਾਵਨਾ ਕਿਹੜੀ ਹੈ, ਕਿਉਂ 97% ਦੀ ਹਿੰਸਾ 17 ਦੇ ਵਿੱਚ ਹੀ ਜਿਹੜਾ ਉਹ ਹੋਈ ਹੈ। ਕਪਿਲ ਸਿੱਬਲ ਹੋਰਾਂ ਨੇ ਪ੍ਰਧਾਨ ਮੰਤਰੀ ਹੋਰਾਂ ਦੇ ਉੱਤੇ ਆਪਣਾ ਜਿਹੜਾ ਹਮਲਾ ਸੀਗਾ ਜੀ ਉਹ
ਜਾਰੀ ਰੱਖਦਿਆਂ ਹੋਇਆ ਇਹ ਗੱਲ ਆਖੀ ਹੈ ਕਿ ਪ੍ਰਧਾਨ ਮੰਤਰੀ ਹੋਰਾਂ ਦੇ ਵੱਲੋਂ ਅਕਤੂਬਰ 15 ਤੇ 6 ਅਗਸਤ 16 29 ਜੂਨ 17 ਨੂੰ ਦਿੱਤੀਆਂ ਤਕਰੀਰਾਂ ਦਾ ਹਵਾਲਾ ਦਿੱਤਾ। ਉਹਨਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਆਪਣੇ ਇੱਕ ਭਾਸ਼ਣ 'ਚ ਕਹਿੰਦੇ ਆ ਕਿ ਲੋਕ ਰਾਤੀ ਜੁਰਮ ਕਰਦੇ ਆ ਤੇ ਦਿਨੇ ਗਊ ਰੱਖਿਅਕ ਬਣ ਜਾਂਦੇ ਆ, ਪਰ ਪ੍ਰਧਾਨ ਮੰਤਰੀ ਨੇ ਉਹਨਾਂ ਦੇ ਖਿਲਾਫ ਕਦੀ ਕੋਈ ਕਾਰਵਾਈ ਜਿਹੜੀ ਉਹ ਨਹੀਂ ਕੀਤੀ। ਹੈਰਾਨੀ ਵਾਲੀ ਥੋੜ੍ਹੀ ਜਿਹੀ ਗੱਲ ਇਹ ਰਹੀ ਕਿ ਇਹਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਰਾਜ ਸਭਾ ਦੇ ਮੈਂਬਰ ਨੇ ਨਰੇਸ਼ ਗੁਜਰਾਲ, ਉਹਨੇ ਅਪੀਲ ਇਹ ਕੀਤੀ ਕਿ ਉਸ ਧਰਤੀ ਦੇ ਉੱਤੇ ਇਸ ਤਰ੍ਹਾਂ ਦੀਆਂ ਘਟਨਾਵਾਂ ਨਿੰਦਣਯੋਗ ਨੇ ਜਿੱਥੇ ਮਹਾਤਮਾ ਬੁੱਧ ਤੇ ਭਗਵਾਨ ਮਹਾਵੀਰ ਨੇ ਸਹਿਣਸ਼ੀਲਤਾ ਦਾ ਸੁਨੇਹਾ ਦਿੱਤਾ ਸੀਗਾ। ਨਰੇਸ਼ ਗੁਜਰਾਲ ਨੇ ਕਿਹਾ ਕਿ ਗੁੰਡਾਗਰਦੀ ਨੂੰ ਹਰਗਿਜ਼ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ਤੇ ਭਾਰਤ ਦੇ ਚੀਫ ਜਸਟਿਸ ਦੇ ਨਾਲ ਗੱਲ ਕਰਕੇ ਅਜਿਹੇ ਕਤਲਾਂ ਸੰਬੰਧੀ ਵਿਸ਼ੇਸ਼ ਅਦਾਲਤਾਂ ਬਣਾਉਣੀਆਂ ਚਾਹੀਦੀਆਂ ਨੇ। ਵੈਸੇ ਭੁੱਲਿਆ ਹੋਇਆ ਸੀ ਲੋਕਾਂ ਨੂੰ ਕਿ ਨਰੇਸ਼ ਗੁਜਰਾਲ ਹੋਰੀ ਲਗਾਤਾਰ ਰਾਜ ਸਭਾ ਦੇ ਮੈਂਬਰ ਅਕਾਲੀ ਦਲ ਦੇ ਵੱਲੋਂ ਜਿਹੜਾ ਜੀ ਉਹ ਬਣਦੇ ਆ ਰਹੇ ਨੇ, ਪਰ ਕਦੀ ਬੋਲੇ ਨਹੀਂ। ਹੁਣ ਜਿਹੜਾ ਜੀ ਉਹ ਇਸ ਮਸਲੇ ਦੇ ਉੱਤੇ ਬੋਲੇ ਨੇ। ਸ਼ਾਇਦ ਹੋ ਸਕਦਾ ਜੀ ਗਾਂ ਤੋਂ ਰੋਕ ਦਿੱਤਾ ਜਾਵੇ ਕਿ ਉਹਨਾਂ ਨੂੰ ਹੁਕਮ ਨਹੀਂ ਹੈ ਇਸ ਤਰ੍ਹਾਂ ਦੇ ਮਸਲਿਆਂ ਤੇ ਬੋਲਣ ਦਾ। ਜੀ ਜੀ ਬਿਲਕੁਲ। ਤੇ ਅੱਗੇ ਆਪਾਂ ਗੱਲ ਕਰਦੇ ਹਾਂ ਜੀ, ਹਾਰੇ ਹੋਏ ਨਕਾਰੇ ਹੋਏ ਅਰੁਣ ਜੇਤਲੀ ਪੰਜਾਬ ਤੋਂ ਹਾਰ ਕੇ ਗਏ ਹੋਏ ਨੇ, ਅੱਜ ਕੱਲ੍ਹ ਕੇਂਦਰੀ ਵਿੱਤ ਮੰਤਰੀ ਬਣੇ ਹੋਏ ਨੇ। ਉਹਨਾਂ ਦੇ ਕੋਲ ਕੈਪਟਨ ਅਮਰਿੰਦਰ ਸਿੰਘ ਪਹੁੰਚੇ। ਬਿਲਕੁਲ ਜੀ, ਐਕਚੁਅਲੀ ਜਿਹੜੀ ਪੰਜਾਬ ਸਰਕਾਰ ਹੈ ਜੀ ਉਹਦੇ ਵਾਸਤੇ ਸਭ ਤੋਂ ਵੱਡੀ ਜਿਹੜੀ ਮੁਸ਼ਕਿਲ ਆ ਇਸ ਵੇਲੇ ਉਹ ਹੈ ਜੀ ਕਿ ਸਰਕਾਰ ਦੇ ਪੱਲੇ ਪੈਸਾ ਜਿਹੜਾ ਜੀ ਉਹ ਨਹੀਂ ਹੈਗਾ। ਜੋ ਕੁਝ ਪਿਛਲੀ ਸਰਕਾਰ ਕਰਕੇ ਗਈ ਆ, ਜਿਹੜਾ ਖਾਸ ਤੌਰ ਦੇ ਉੱਤੇ 31,000 ਕਰੋੜ ਰੁਪਈਏ ਦਾ ਜਿਹੜਾ ਸੀਗਾ ਉਹਨੂੰ ਕਰਜ਼ੇ ਦੇ ਵਿੱਚ ਜਿਹੜਾ ਜੀ ਉਹ ਤਬਦੀਲ ਕਰ ਦਿੱਤਾ ਗਿਆ। ਉਹਦਾ ਵਿਆਜ ਹੀ ਬਹੁਤ ਵੱਡਾ ਹੈ। ਇੱਕ ਪੱਖੋਂ ਤਾਂ ਇਹ ਜਿਹੜਾ ਜੀ ਚੰਗਾ ਪੱਖ ਹੈ ਕਿ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਇੱਟ ਖੜਕਾ ਜਿਹੜਾ ਜੀ ਉਹ ਕੇਂਦਰ ਦੇ ਨਾਲ ਨਹੀਂ ਲਿਆ। ਉਹ ਲਗਾਤਾਰ ਮੀਟਿੰਗ ਜਿਹੜੀਆਂ ਜੀ ਉਹ ਕਰ ਰਹੇ ਨੇ, ਪ੍ਰਧਾਨ ਮੰਤਰੀ ਨੂੰ ਹੁਣ ਤੱਕ ਮਿਲ ਚੁੱਕੇ ਨੇ। ਹੁਣ ਜਿਹੜਾ ਜੀ ਉਹ ਖਜ਼ਾਨਾ ਮੰਤਰੀ ਨੂੰ ਜਿਹੜਾ ਮਿਲੇ ਨੇ, ਉਹਨਾਂ ਨੇ ਮੰਗ ਉਹਨਾਂ ਤੋਂ ਇਹ ਕੀਤੀ ਹੈ ਕਿ ਕੌਮੀ ਤੇ ਪ੍ਰਾਈਵੇਟ ਬੈਂਕਾਂ ਤੋਂ ਸੂਬੇ ਦੇ ਕਿਸਾਨਾਂ ਵੱਲੋਂ ਲਏ 6,000 ਕਰੋੜ ਰੁਪਈਏ ਦੇ ਕਰਜ਼ੇ ਦਾ ਜਿਹੜਾ ਜੀ 1% ਨਿਪਟਾਰਾ ਕੀਤਾ ਜਾਵੇ। ਉਹਨਾਂ ਨੇ ਵਿੱਤ ਮੰਤਰੀ ਅਰੁਣ ਜੇਤਲੀ ਹੋਰਾਂ ਨੂੰ ਅਪੀਲ ਕੀਤੀ ਹੈ ਕਿ ਧਾਰਮਿਕ ਸਥਾਨਾਂ ਦੇ ਲੰਗਰ ਤੇ ਪ੍ਰਸ਼ਾਦ ਤੋਂ GST ਜਿਹੜਾ ਉਹ ਹਟਾਇਆ ਜਾਵੇ। ਹਾਲਾਂਕਿ ਅੱਗੇ ਚੱਲ ਕੇ ਮੈਂ ਦੱਸਾਂ ਜੀ ਕਿ GST ਦੇ ਮਸਲੇ ਦੇ ਉੱਤੇ ਇੱਥੇ ਪੰਜਾਬ ਦੇ ਵਿੱਚ ਕਿਹੋ ਜਿਹਾ ਕੁਝ ਜਿਹੜੇ ਬਿਆਨ ਆ ਰਹੇ ਆ। ਅਰੁਣ ਜੇਤਲੀ ਹੋਰਾਂ ਦੇ ਨਾਲ ਮੀਟਿੰਗ ਦੇ ਦੌਰਾਨ ਮੁੱਖ ਮੰਤਰੀ ਹੋਰਾਂ ਨੇ ਬੈਂਕਾਂ ਦੇ ਕਰਜ਼ੇ ਦੇ ਨਿਪਟਾਰੇ ਲਈ ਪੰਜਾਬ ਦੇ 4.5 ਲੱਖ ਕਿਸਾਨਾਂ ਨੂੰ ਇਹ ਕਿਹਾ ਕਿ ਲਾਹਾ ਦਿੱਤਾ ਜਾਵੇ। ਉਹਨਾਂ ਨੇ ਭਾਰਤੀ ਰਿਜ਼ਰਵ ਬੈਂਕ ਨੂੰ ਲੋੜੀਂਦੇ ਦਿਸ਼ਾ ਨਿਰਦੇਸ਼ ਦੇ ਕੇ 6,000 ਕਰੋੜ ਰੁਪਈਏ ਦੀ ਕਰਜ਼ਾ ਮਿਆਦੀ ਕਰਜ਼ੇ ਦੇ ਵਿੱਚ ਤਬਦੀਲ ਕਰਨ ਦੇ ਵਾਸਤੇ ਕੇਂਦਰੀ ਵਿੱਤ ਮੰਤਰੀ ਦੇ ਦਖਲ ਦੀ ਮੰਗ ਜਿਹੜੀ ਹੈ ਜੀ ਉਹ ਕੀਤੀ ਹੈ। ਜਿਹੜੇ ਵਿੱਤ ਮੰਤਰੀ ਨੇ ਜੀ ਉਹਨਾਂ ਨੇ ਇਹ ਕਿਹਾ ਕਿ ਇਸ ਮਾਮਲੇ ਦੇ ਉੱਤੇ ਉਹ ਕੁਝ ਜਿਹੜਾ ਸੋਚਣਗੇ ਕੀ ਇਹ ਜਿਹੜੇ ਜੀ ਇਹਦੀ ਕੋਈ ਡਿਟੇਲ ਸਾਹਮਣੇ ਜਿਹੜੀ ਹੈ ਜੀ ਉਹ ਨਹੀਂ ਆਈ। ਵੈਸੇ ਇਹ ਕਿਹਾ ਜਾ ਰਿਹਾ ਹੈ ਕਿ RBI ਜਿਹੜੀ ਹੈ ਜੀ ਉਹਦੇ ਦਿਸ਼ਾ ਨਿਰਦੇਸ਼ਾਂ ਦੇ ਮੁਤਾਬਕ ਜੋ ਕੁਝ ਕੈਪਟਨ ਅਮਰਿੰਦਰ ਸਿੰਘ ਹੋਰੀ ਮੰਗ ਰਹੇ ਨੇ ਇਹ ਪੋਸੀਬਲ ਨਹੀਂ ਹੈ। ਪਹਿਲੀ ਤਾਂ ਗੱਲ, ਜੇ ਮੰਨ ਲਓ ਕਿ ਜਿਹੜੀ ਪੋਸੀਬਿਲਿਟੀ ਕਿਤੇ ਦਿਸਦੀ ਹੋਵੇ ਤਾਂ ਕੀ ਕੇਂਦਰ ਦੀ ਸਰਕਾਰ ਜਿਹੜੀ ਹੈ ਜੀ ਉਹ ਕਰੂਗੀ ਇਹ? ਜੇ ਕਰਨਾ ਵੀ ਚਾਹੇ ਤਾਂ RBI ਦੇ ਦਿਸ਼ਾ ਨਿਰਦੇਸ਼ਾਂ ਦੇ ਮੁਤਾਬਕ ਇਹ ਜਿਹੜਾ ਜੀ ਉਹ ਨਹੀਂ ਕਰ ਸਕਦੀ। ਮੁੱਖ ਮੰਤਰੀ ਹੋਰਾਂ ਨੇ ਕੈਸ਼ ਕ੍ਰੈਡਿਟ ਲਿਮਿਟ ਦੇ ਉੱਤੇ ਜਿਹੜਾ ਜੀ ਕੋਈ 18,000 ਕਰੋੜ ਰੁਪਈਏ ਦਾ ਵਿਆਜ ਉਹਨਾਂ ਨੇ ਕਿਹਾ ਕਿ ਇਹ ਠੀਕ ਨਹੀਂ ਹੈਗਾ। ਇਹਦੇ ਨਾਲ ਸੂਬੇ ਨੂੰ ਅਗਲੇ 20 ਸਾਲਾਂ ਤੱਕ ਹਰ ਸਾਲ 270 ਕਰੋੜ ਰੁਪਈਏ ਜਿਹੜੇ ਆ ਉਹ ਤਾਰਨੇ ਪੈਣਗੇ। ਕੋਈ ਵੀ ਜਵਾਬ ਜਿਹੜਾ ਜੀ ਉਹਨਾਂ ਨੂੰ ਨਹੀਂ ਦਿੱਤਾ ਗਿਆ। GST ਮੁੱਦੇ ਦੇ ਉੱਤੇ ਵੀ ਜਿਹੜਾ ਜੀ ਕੋਈ ਜਵਾਬ ਨਹੀਂ ਮਿਲਿਆ। GST ਜਿਹੜੀ ਕਿ ਇੱਥੇ ਖਾਸ ਤੌਰ ਦੇ ਉੱਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਮੈਂਬਰ ਤੇ ਉਹਨਾਂ ਦੇ ਪ੍ਰਧਾਨ ਨੇ, ਉਹਨਾਂ ਦੇ ਵੱਲੋਂ ਇਹ ਇਸ਼ੂ ਮੰਗਾਇਆ ਹੋਇਆ ਜੀ ਕਿ GST ਜਿਹੜੀ ਆ ਉਹ ਖਤਮ ਕਰਵਾਈ ਜਾਵੇ। ਹਾਲਾਂਕਿ ਜਿਹੜੀਆਂ GST ਦੇ ਸਬੰਧ ਦੇ ਵਿੱਚ ਮੀਟਿੰਗਾਂ ਹੋਈਆਂ, ਕਮੇਟੀਆਂ ਬਣੀਆਂ, ਉਹਦੇ ਵਿੱਚ ਅਕਾਲੀ ਦਲ ਵਾਲੇ ਸ਼ਾਮਲ ਰਹੇ। ਉਦੋਂ ਵੀ ਇਹ ਪਤਾ ਸੀਗਾ ਕਿ ਜਦੋਂ GST ਲੱਗ ਗਈ ਇਹਦਾ ਬੋਝ ਜਿਹੜਾ ਜੀ ਉਹ ਪੈਣਾ। ਕੱਲ ਇੱਥੇ ਪਟਿਆਲੇ ਦੇ ਵਿੱਚ ਸਨ ਜੀ ਕਿਰਪਾਲ ਸਿੰਘ ਮਡੂਗਰ ਹੋਰੀ, ਉਹਨਾਂ ਨੇ ਇੱਕ ਵਿਵਾਦਤ ਬਿਆਨ ਇੱਥੇ ਪਟਿਆਲੇ 'ਚ ਦਿੱਤਾ GST ਦੇ ਮਾਮਲੇ ਤੇ। ਕਹਿੰਦੇ ਕਿ ਜੇ GST ਨਾ ਲਾਹੀ ਕੇਂਦਰ ਦੀ ਸਰਕਾਰ ਨੇ ਤਾਂ ਲੰਗਰ ਜਿਹੜੇ ਆ ਜੀ ਉਹ 24 ਘੰਟੇ ਚਲਾਉਣ ਦੇ ਬਾਰੇ 'ਚ ਜਾਂ ਰੋਕਣ ਦੇ ਬਾਰੇ 'ਚ, ਇਹਨਾਂ ਦਾ ਸਮਾਂ ਘਟਾਉਣ ਦੇ ਬਾਰੇ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਆ ਜੀ ਉਹ ਸੋਚੂਗੀ। ਇਹ ਵਿਵਾਦਤ ਬਿਆਨ ਇਸ ਪੱਖੋਂ ਆ ਕਿ ਸ਼ਾਇਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਮਝਦੀ ਹੈ ਜੀ ਕਿ ਇਹ ਲੰਗਰ ਉਹਨਾਂ ਦੇ ਸਿਰ ਦੇ ਉੱਤੇ ਚੱਲ ਰਹੇ ਨੇ ਜਿਨ੍ਹਾਂ ਨੇ 5-5 ਲੱਖੀਏ ਬੰਦੇ ਜਿਹੜੇ ਸੀ ਉਹ ਤਾਂ ਰੱਖ ਲਏ ਜੀ ਨੌਕਰੀਆਂ ਦੇ ਉੱਤੇ, ਔਰ ਇਸ ਪਾਸੇ ਹੋ ਹੱਲਾ ਜਿਹੜਾ ਜੀ ਉਹ ਮਚਾਇਆ ਹੋਇਆ।
ਹਾਂ ਬਿਲਕੁਲ ਜੀ, ਇਹ ਲੰਗਰ ਬੰਦ ਕਰਨਗੇ ਪਰ ਆਪਣੀਆਂ ਜਿਹੜੀਆਂ ਤਨਖਾਹਾਂ ਆ ਤਾਂ ਉੱਤੋਂ ਮਾਲ ਉਹ ਨਹੀਂ ਛੱਡਣਗੇ। ਤਾਂ ਅੱਗੇ ਪੰਜਾਬ ਪੁਲਿਸ ਦੇ ਅਫਸਰਾਂ ਦੀ ਜੇ ਗੱਲ ਕਰੀਏ ਤਾਂ ਇਹਨਾਂ ਦੇ ਵਿੱਚ ਇੱਕ ਨਵੀਂ ਖਿੱਚੋਤਾਣ ਪੈਦਾ ਹੋਈ। ਜੀ ਐਕਚੁਅਲੀ ਪੰਜਾਬ ਦੇ ਵਿੱਚ ਰੇਂਜ ਪੱਧਰ ਦੇ ਜਿਹੜੇ DIG ਦੀ ਜਗ੍ਹਾ ਦੇ ਉੱਤੇ IG ਰੈਂਕ ਦੇ ਪੁਲਿਸ ਅਧਿਕਾਰੀਆਂ ਦੀ ਨਿਯੁਕਤੀ ਦੇ ਮੁੱਦੇ ਦੇ ਉੱਤੇ ਸਰਕਾਰ ਤੇ ਪੁਲਿਸ ਵਿਭਾਗ ਦੇ ਦਰਮਿਆਨ ਜਿਹੜੇ ਆ ਜੀ ਇਹ ਮਤਭੇਦ ਨਵੇਂ ਜਿਹੜਾ ਉਹ ਪੈਦਾ ਹੋਏ ਆ। DIG ਪੱਧਰ ਦੇ ਪੁਲਿਸ ਅਫਸਰ ਜਿਹੜੇ ਨੇ ਉਹ ਕਾਂਗਰਸੀ ਆਗੂਆਂ ਦੀ ਹਮਾਇਤ ਦੇ ਨਾਲ ਪੁਲਿਸ ਰੇਂਜ ਦਾ ਕੰਟਰੋਲ DIG ਰੈਂਕ ਦੇ ਅਫਸਰਾਂ ਹਵਾਲੇ ਹੀ ਰੱਖਣ ਲਈ ਲਾਮਬੰਦੀ ਜਿਹੜੇ ਆ ਜੀ ਉਹ ਕਰ ਰਹੇ ਆ। ਇਹ ਲਾਮਬੰਦੀ ਦਾ ਮਾਮਲਾ ਮੁੱਖ ਮੰਤਰੀ ਦਫ਼ਤਰ ਤੱਕ ਪਹੁੰਚਿਆ ਹੋਇਆ। ਵਿਭਾਗ ਦੇ ਅੰਦਰ ਨਵੇਂ ਪ੍ਰਬੰਧਾਂ ਨੂੰ ਲੈ ਕੇ ਕਾਫੀ ਖਿੱਚੋਤਾਣ ਪਾਈ ਜਾ ਰਹੀ ਹੈ। ਕੁਝ ਪੁਲਿਸ ਅਫਸਰਾਂ ਦੇ ਵੱਲੋਂ ਇਹ ਵੀ ਤੌਖਲਾ ਜਿਹੜਾ ਜੀ ਉਹ ਪ੍ਰਗਟ ਕੀਤਾ ਜਾ ਰਿਹਾ ਹੈ ਕਿ ਜ਼ੋਨ ਪੱਧਰ ਦੇ ਉੱਤੇ ਵਧੀਕ ਜਿਹੜੇ DGP ਰੈਂਕ ਦੇ ਪੁਲਿਸ ਅਧਿਕਾਰੀਆਂ ਦੀ ਤਾਇਨਾਤੀ ਕਰਨ ਬਾਰੇ ਵੀ ਸਰਕਾਰ ਦੇ ਵੱਲੋਂ ਵਿਚਾਰ ਜਿਹੜਾ ਕੀਤਾ ਜਾ ਰਿਹਾ ਹੈ। ਇਹ ਤੋਂ ਪਹਿਲਾਂ ਸਰਕਾਰ ਨੇ ਸਰਹੱਦੀ ਜ਼ੋਨ ਜਿਹੜੇ ਨੇ ਉਹਨਾਂ ਦਾ ਕੰਟਰੋਲ ਜਿਹੜੇ ਐਡੀਸ਼ਨਲ DGP ਨੇ ਹਰਪ੍ਰੀਤ ਸਿੰਘ ਸਿੱਧੂ ਉਹਨਾਂ ਨੂੰ ਦਿੱਤਾ ਹੋਇਆ। ਪੁਲਿਸ ਦੇ ਸੀਨੀਅਰ ਅਧਿਕਾਰੀਆਂ ਦਾ ਤਰਕ ਇਹ ਆ ਕਿ ਰੇਂਜ ਪੱਧਰ ਦੇ ਉੱਤੇ IG ਰੈਂਕ ਦੇ ਪੁਲਿਸ ਅਧਿਕਾਰੀ ਦੀ ਤਾਇਨਾਤੀ ਦੇ ਨਾਲ ਪੁਲਿਸ ਪ੍ਰਬੰਧ ਦੇ ਵਿੱਚ ਜਿਹੜਾ ਜੀ ਉਹ ਸੁਧਾਰ ਆਊਗਾ। ਔਰ ਸੂਬੇ ਦੇ ਵਿੱਚ ਇਸ ਸਮੇਂ DGP ਰੈਂਕ ਦੇ ਪੁਲਿਸ ਅਫਸਰਾਂ ਦੀ ਗਿਣਤੀ 12 ਹੈ ਤੇ ADGP ਦੀ ਗਿਣਤੀ ਜਿਹੜੀ ਹੈ ਜੀ ਉਹ 7 ਹੈ। ਪੁਲਿਸ ਵਿਭਾਗ ਦੇ ਕੁਝ ਜਿਹੜੇ IG ਨੇ ਉਹਨਾਂ ਨੂੰ ਜਨਵਰੀ 18 ਦੇ ਵਿੱਚ ਐਡੀਸ਼ਨਲ DGP ਵਜੋਂ ਵੀ ਜਿਹੜੀ ਤਰੱਕੀ ਮਿਲਣੀ ਹੈ। ਪੰਜਾਬ ਪੁਲਿਸ ਦਾ ਕੰਟਰੋਲ ਕਿਸੇ ਸਮੇਂ ਇੱਕ IG ਦੇ ਹੱਥ ਹੁੰਦਾ ਸੀ ਤੇ ਇਸ ਸਮੇਂ ਪੰਜਾਬ ਦੇ ਵਿੱਚ IG ਰੈਂਕ ਦੇ ਪੁਲਿਸ ਅਫਸਰਾਂ ਦੀ ਗਿਣਤੀ 38 ਹੈ ਔਰ ਇਸ ਰੈਂਕ ਦੇ ਅਫਸਰਾਂ ਦੀਆਂ ਮਨਜ਼ੂਰਸ਼ੁਦਾ ਅਸਾਮੀਆਂ ਦੀ ਗਿਣਤੀ 35 ਹੈ। DIG ਰੈਂਕ ਦੇ ਪੁਲਿਸ ਅਫਸਰਾਂ ਦੀਆਂ ਮਨਜ਼ੂਰਸ਼ੁਦਾ ਜਿਹੜੀਆਂ 18 ਅਸਾਮੀਆਂ ਦੇ ਮੁਕਾਬਲੇ 9 ਅਸਾਮੀਆਂ ਦੇ ਉੱਤੇ ਰੈਗੂਲਰ DIG ਜਿਹੜੇ ਜੀ ਉਹ ਲਾਏ ਹੋਏ ਆ ਔਰ 4 ਨੂੰ ਕਰੰਟ ਡਿਊਟੀ ਚਾਰਜ ਜਿਹੜਾ ਉਹ ਦਿੱਤਾ ਹੋਇਆ। ਪੰਜਾਬ ਪੁਲਿਸ ਦੇ ਅਧਿਕਾਰੀ ਕਹਿੰਦੇ ਆ ਕਿ IG ਰੈਂਕ ਦੇ ਅਫਸਰਾਂ ਦੀ ਗਿਣਤੀ ਜ਼ਿਆਦਾ ਹੋਣ ਕਰਕੇ ਸਮੱਸਿਆ ਜਿਹੜੀ ਹੈ ਜੀ ਉਹ ਆ ਰਹੀ ਆ, ਜਦੋਂ ਕਿ DIG ਰੈਂਕ ਦੇ ਅਫਸਰਾਂ ਦੀ ਗਿਣਤੀ ਘੱਟ ਹੋਣ ਕਰਕੇ ਅਸਰ ਜਿਹੜਾ ਜੀ ਉਹ ਪੈ ਰਿਹਾ। ਇਹ ਕਿਹਾ ਜਾ ਰਿਹਾ ਜੀ ਕਿ ਇਹ ਮਾਮਲਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਕੋਲੇ ਜਿਹੜਾ ਜੀ ਉਹ ਪਹੁੰਚ ਗਿਆ ਹੋਇਆ ਕਿ ਕਿਸ ਤਰੀਕੇ ਦੇ ਨਾਲ ਪੰਜਾਬ ਪੁਲਿਸ ਦੇ ਇਹ ਸੀਨੀਅਰ ਆਫੀਸਰਸ ਦੇ ਵਿੱਚ ਜਿਹੜਾ ਜੀ ਇਸ ਗੱਲ ਨੂੰ ਲੈ ਕੇ ਜਿਹੜੀ ਘੁਸਰ ਮੁਸਰ ਆ ਉਹ ਕਿਸ ਲੈਵਲ ਤੱਕ ਚਲੇਗੀ ਜੀ। ਤੇ ਅੱਗੇ ਗੱਲ ਕਰੀਏ ਕਿਸਾਨ ਕਰਜ਼ਿਆਂ ਦੀ ਤੇ ਬੈਂਕਾਂ ਦੀ, ਇਹਨਾਂ ਦੇ ਵਿੱਚ ਬੜਾ ਭੰਬਲ ਭੁੱਸਾ ਪਿਆ ਹੋਇਆ ਜੀ। ਬਿਲਕੁਲ ਐਕਚੁਅਲੀ ਇਹਨਾਂ ਦੀ ਜਦੋਂ ਤਾਂ ਇਹ ਐਲਾਨ ਹੋਇਆ ਆਪਾਂ ਪਹਿਲਾਂ ਵੀ ਦੱਸਿਆ ਜੀ ਕਿ ਬੈਂਕਾਂ ਦੀਆਂ ਜਿਹੜੀਆਂ ਕਿਸ਼ਤਾਂ ਨੇ ਉਹਦੇ ਉੱਤੇ ਜਿਹੜਾ ਜੀ ਰੋਕ ਕਿਸਾਨ ਕਹਿੰਦੇ ਆ ਕਿ ਰੋਕ ਲੱਗ ਗਈ ਆ, ਉਹ ਕਿਸ਼ਤਾਂ ਦੇ ਨਹੀਂ ਰਹੇ ਜਿਹਦੇ ਕਰਕੇ ਬੈਂਕ ਜਿਹੜੇ ਨੇ ਉਹ ਸਖਤੀ ਕਰ ਰਹੇ ਨੇ ਕਿਸਾਨਾਂ ਦੇ ਉੱਤੇ। ਹੁਣ ਪੰਜਾਬ ਸਰਕਾਰ ਨੇ ਕੋਈ ਤਕਰੀਬਨ 10 ਲੱਖ ਤੇ 40,000 ਜਿਹੜੇ ਕਿਸਾਨਾਂ ਦੇ ਕਰਜ਼ੇ ਮਾਫ ਕਰਨ ਦਾ ਜਿਹੜਾ ਐਲਾਨ ਕੀਤਾ ਉਹਨਾਂ ਬਾਰੇ ਬੈਂਕਾਂ ਨੂੰ ਲਿਖਤ ਤੌਰ ਦੇ ਉੱਤੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ, ਜਿਹਦੇ ਕਰਕੇ ਬੈਂਕਾਂ ਦੇ ਵੱਲੋਂ ਕਰਜ਼ਾ ਵਸੂਲਣ ਦੀ ਤਿਆਰੀ ਕੀਤੀ ਜਾ ਰਹੀ ਹੈ। ਬੈਂਕਿੰਗ ਖੇਤਰ ਜਿਹੜੇ ਨੇ ਜੀ ਉਹ ਕਹਿੰਦੇ ਆ ਕਿ ਕਰਜ਼ਾ ਮੁਆਫੀ ਸੰਬੰਧੀ ਜਾਣਕਾਰੀ ਉਹਨਾਂ ਨੂੰ ਸਿਰਫ ਮੀਡੀਆ ਰਾਹੀਂ ਮਿਲ ਰਹੀ ਹੈ। ਕਰਜ਼ਾ ਮਾਫ ਕਰਨ, ਕਰਜ਼ਿਆਂ ਸੰਬੰਧੀ ਰਾਹਤ ਦੇਣ ਜਾਂ ਸਰਕਾਰ ਦੇ ਵੱਲੋਂ ਫਸਲੀ ਕਰਜ਼ਿਆਂ ਦੇ ਨਿਪਟਾਰੇ ਸੰਬੰਧੀ ਕੋਈ ਵੀ ਚਿੱਠੀ ਬੈਂਕਾਂ ਤੱਕ ਜਿਹੜੀ ਉਹ ਨਹੀਂ ਪਹੁੰਚੀ। ਪਿਛਲੇ ਦਿਨੀ ਆਪਾਂ ਸਾਂਝੀ ਵੀ ਕੀਤੀ ਸੀ, ਗਿੱਦੜਬਾਹਾ ਦੇ ਪਿੰਡ ਗੁਰੂਸਰ ਦੇ ਬੋੜ ਸਿੰਘ ਦਾ ਮਾਮਲਾ ਆਇਆ ਸੀਗਾ, ਜਿਹਨੇ ਕਰਜ਼ੇ ਦੀਆਂ ਕਿਸ਼ਤਾਂ ਨਾ ਤਾਰਨ ਕਰਕੇ ਉਹਦੀ ਬੁਢਾਪਾ ਪੈਨਸ਼ਨ ਬੈਂਕ ਨੇ ਦੇਣ ਤੋਂ ਨਾ ਕਰਤੀ ਸੀਗੀ। ਬੈਂਕ ਕਹਿੰਦਾ ਪਹਿਲਾਂ ਇਹਦਾ ਨਿਪਟਾਰਾ ਕਰੋ, ਬਾਅਦ ਦੇ ਵਿੱਚ ਜਿਹੜਾ ਜੀ ਉਹ ਦੇਖਾਂਗੇ। ਔਰ ਬਹੁਤੀਆਂ ਜਿਹੜੀਆਂ ਕੌਮੀ ਬੈਂਕਾਂ ਨੇ, ਨੈਸ਼ਨਲ ਬੈਂਕ ਜਿਹੜੀਆਂ ਨੇ ਜੀ ਉਹ ਫਸਲੀ ਕਰਜ਼ਿਆਂ ਦੀ ਵਸੂਲੀ ਦੇ ਵਾਸਤੇ ਸਰਗਰਮ ਹੋ ਰਹੀਆਂ ਨੇ। ਬੈਂਕ ਦੇ ਜਿਹੜੇ ਅਧਿਕਾਰੀ ਨੇ ਉਹ ਇਹ ਕਹਿੰਦੇ ਆ ਕਿ ਇੰਡੀਅਨ ਜਿਹੜੀ ਬੈਂਕ ਐਸੋਸੀਏਸ਼ਨ ਆ ਉਹਦੀ ਜਿਹੜੀ RBI ਦੇ ਨਾਲ ਮੀਟਿੰਗ ਤੋਂ ਬਾਅਦ ਚੋਣਵੀਆਂ ਪ੍ਰਾਈਵੇਟ ਤੇ ਸਰਕਾਰੀ ਬੈਂਕਾਂ ਦੇ ਜਿਹੜੇ ਉੱਚ ਅਧਿਕਾਰੀ ਨੇ ਉਹਨਾਂ ਦੀ ਇਹ ਜਿਹੜੀ ਮੀਟਿੰਗ ਹੋਈ ਆ, ਇਹਦੇ ਵਿੱਚ ਜਿਹੜਾ ਫੈਸਲਾ ਲਿਆ ਗਿਆ ਕਿ ਕਰਜ਼ਾ ਮੁਆਫੀ ਦੇ ਦਾਇਰੇ ਦੇ ਵਿੱਚ ਆਉਂਦੇ ਕਰਜ਼ਾ ਵਾਲੇ ਜਿਹੜੇ ਕਿਸਾਨਾਂ ਦੇ ਖਾਤੇ ਦੇ ਵਿੱਚ ਜਿਹੜੀਆਂ ਸਕੀਮਾਂ ਦੇ ਪੈਸੇ ਪਾਉਣ ਸੰਬੰਧੀ ਮੀਟਿੰਗ ਹੋਈ ਆ ਔਰ ਇਹਦੇ ਵਿੱਚ ਫੈਸਲਾ ਇਹ ਲਿਆ ਗਿਆ ਕਿ ਬੈਂਕਾਂ ਜਿਹੜੀਆਂ ਉਹ ਕਰਜ਼ਾ ਵਸੂਲੀ ਜਾਂ ਨਿਪਟਾਰੇ ਸੰਬੰਧੀ ਕਾਰਵਾਈ ਦਾ ਹੱਕ ਜਿਹੜਾ ਉਹ ਨਹੀਂ ਛੱਡਣਗੀਆਂ ਔਰ ਸਿਰਫ ਉਸ ਵੇਲੇ ਕੋਈ ਕਾਰਵਾਈ ਨਹੀਂ ਕੀਤੀ ਜਾਊਗੀ ਜਦੋਂ ਜਿਹਨੇ ਕਰਜ਼ਾ ਲਿਆ ਹੋਇਆ ਉਹਦੇ ਖਾਤੇ ਦੇ ਵਿੱਚ ਰਕਮ ਜਿਹੜੀ ਆ ਉਹ ਫਸਲਾਂ ਦੇ ਨੁਕਸਾਨ ਦੇ ਮੁਆਵਜ਼ੇ ਵਜੋਂ ਆਈ ਹੋਵੇ। ਸੋ ਇਹਦੇ ਨਾਲ ਜਿਹੜਾ ਭੰਬਲ ਭੂਸਾ ਸੀਗਾ ਜੀ ਉਹ ਬੈਂਕਾਂ ਦੇ ਵਿਚਾਲੇ ਉਸੇ ਤਰੀਕੇ ਦੇ ਨਾਲ ਕਾਇਮ ਹੈ ਔਰ ਅਸਲ ਦੇ ਵਿੱਚ ਜਿਹੜਾ ਇਹ ਭੰਬਲ ਭੂਸਾ ਹੈ ਜੀ ਇਹ ਕਿਸਾਨਾਂ ਦੇ ਵਿੱਚ ਜ਼ਿਆਦਾ ਹੈ ਬੈਂਕਾਂ ਦੇ ਨਾਲੋਂ। ਬੈਂਕਾਂ ਜਿਹੜੀ ਆਪਣੀ ਖਾਨਾ ਪੂਰਤੀ ਕਰ ਰਹੀਆਂ ਨੇ,
ਕਿਸਾਨ ਜਿਹੜੇ ਨੇ ਜੀ ਉਹ ਕਹਿੰਦੇ ਅਸੀਂ ਕਿਸ਼ਤ ਨਹੀਂ ਦੇਣੀ, ਕਿਸ਼ਤ ਹੁਣ ਤੁਸੀਂ ਲਓ ਜਿਹੜੇ ਸਰਕਾਰ ਤੋਂ। ਸਰਕਾਰ ਨੇ ਕੁਛ ਜਿਹੜੇ ਜ਼ਿਮੀਂਦਾਰ ਨੇ ਉਹਨਾਂ ਦਾ ਕਰਜ਼ਾ ਮੁਆਫ ਕਰਨ ਦੀ ਗੱਲ ਕੀਤੀ ਆ। ਜੇ ਬੈਂਕਾਂ ਦੀ ਕੱਲ ਨੂੰ ਖਾਸ ਤੌਰ ਦੇ ਉੱਤੇ ਨੈਸ਼ਨਲ ਬੈਂਕਾਂ ਦੀ ਸਖਤੀ ਜਿਹੜੀ ਹੈ ਜੀ ਉਹ ਹੁੰਦੀ ਆ ਤੇ ਇਹ ਇੱਕ ਨਵਾਂ ਵਾਦ ਵਿਵਾਦ ਦਾ ਵਿਸ਼ਾ ਜਿਹੜਾ ਜੀ ਉਹ ਬਣ ਜਾਣਾ। ਉਹਦਾ ਕਾਰਨ ਜਿਹੜਾ ਜੀ ਇਹ ਆ ਕਿ ਜਿਹੜੀਆਂ ਨੈਸ਼ਨਲ ਬੈਂਕਾਂ ਨੇ ਉਹਨਾਂ ਦੇ ਉੱਤੇ ਪੰਜਾਬ ਸਰਕਾਰ ਦੇ ਵੱਲੋਂ ਜਿਹੜੀ ਕੁਰਕੀ ਨਾ ਕਰਨ ਦੇ ਹੁਕਮ ਦਿੱਤੇ ਗਏ ਆ ਉਹ ਉਹਨਾਂ ਦੇ ਉੱਤੇ ਇੰਪਲੀਮੈਂਟ ਨਹੀਂ ਹੁੰਦੇ ਜੀ। ਤੇ ਅੱਗੇ ਅੱਜ ਆਪਾਂ ਗੱਲ ਕਰਦੇ ਹਾਂ ਅੰਤਰਰਾਸ਼ਟਰੀ ਸਮਗਲਰ ਰਾਜਾ ਕੰਦੋਲਾ ਦੀ, ਤੇ ਉਸ ਦੇ 2 ਸਾਥੀ ਫੜੇ ਗਏ ਕੱਲ। ਐਕਚੁਅਲੀ ਜੀ ਸਵੇਰ ਤੋਂ ਇਹ ਜਿਹੜਾ ਸੀਗਾ ਬੜਾ ਚਰਚਾ ਦੇ ਵਿੱਚ ਰਿਹਾ ਜੀ ਕਿ 2 ਪ੍ਰਵਾਸੀ ਜਿਹੜੇ ਆ ਉਹ ਫੜੇ ਗਏ ਆ, ਔਰ ਇਹ ਪ੍ਰਵਾਸੀ ਕੌਣ ਨੇ ਇਹਨੂੰ ਲੈ ਕੇ ਬੜਾ ਕੁਛ ਜਿਹੜਾ ਜੀ ਉਹ ਚੱਲਦਾ ਰਿਹਾ। ਪੁਲਿਸ ਤੱਕ ਟੱਲੀਆਂ ਜਿਹੜੀਆਂ ਉਹ ਜਾਂਦੀਆਂ ਰਹੀਆਂ, ਪਰ ਐਕਚੁਅਲੀ STF ਨੇ ਇਹ ਜਿਹੜਾ ਸੀਗਾ ਜੀ ਇਹ ਛਾਪੇਮਾਰੀ ਕੀਤੀ ਸੀਗੀ, ਔਰ ਹੈਰੋਇਨ ਜਿਹੜੀ ਆ ਜੀ ਇਹਨਾਂ ਕੋਲੋਂ ਵੱਡੀ ਮਾਤਰਾ ਦੇ ਵਿੱਚ ਫੜੀ ਗਈ ਹੈ। STF ਨੇ ਇਹ 2 ਤਸਕਰ ਜਿਹੜੇ ਆ ਬੁੱਧਵਾਰ ਦੀ ਰਾਤ ਨੂੰ ਗ੍ਰਿਫਤਾਰ ਕੀਤੇ ਨੇ, ਔਰ ਇਹ ਚੰਡੀਗੜ੍ਹ ਦੇ ਵਿੱਚੋਂ ਗ੍ਰਿਫਤਾਰ ਕਰਨ ਦੀ ਗੱਲ ਕਹੀ ਗਈ ਆ। ਪਹਿਲਾਂ ਇਹ ਆਇਆ ਸੀਗਾ ਜੀ ਇਹ ਲੁਧਿਆਣੇ ਤੋਂ ਗ੍ਰਿਫਤਾਰ ਕੀਤੇ ਗਏ ਨੇ, ਫਿਰ ਖਬਰ ਇਹ ਆਈ ਕਿ ਲੁਧਿਆਣੇ ਤੋਂ ਨਹੀਂ ਇਹ ਜਲੰਧਰ ਤੋਂ ਗ੍ਰਿਫਤਾਰ ਕੀਤੇ ਗਏ ਨੇ। ਪਰ ਜਦੋਂ STF ਨੇ ਜਿਹੜੀ ਇਹ ਪ੍ਰੈਸ ਕਾਨਫਰੰਸ ਕਰਕੇ ਇਹਦੀ ਡਿਟੇਲ ਦਿੱਤੀ ਤਾਂ ਉਹਨੇ ਇਹ ਦੱਸਿਆ ਜੀ ਕਿ ਇਹਨਾਂ ਨੂੰ ਚੰਡੀਗੜ੍ਹ ਤੋਂ ਗ੍ਰਿਫਤਾਰ ਕੀਤਾ ਗਿਆ। ਦੋਵੇਂ ਜਿਹੜੇ ਫੜੇ ਗਏ ਨੇ ਇਹ ਅਮਰੀਕਾ ਰਹਿ ਕੇ ਆਏ ਨੇ, ਉੱਥੇ ਚਿੱਟੇ ਦੀ ਸਮਗਲਿੰਗ 'ਚ ਦੋਵੇਂ ਫੜੇ ਗਏ ਸੀਗੇ। 4 ਸਾਲ ਦੀ ਸਜ਼ਾ ਜਿਹੜੀ ਹੈ ਜੀ ਇਹਨਾਂ ਨੇ ਉੱਥੇ ਕੱਟੀ ਹੈ ਤੇ ਉੱਥੋਂ ਇਹਨਾਂ ਨੂੰ ਡਿਪੋਰਟ ਕਰ ਦਿੱਤਾ। ਦੋਵੇਂ ਜਿਹੜੇ ਜੀ ਕਪੂਰਥਲਾ ਜੇਲ੍ਹ ਦੇ ਵਿੱਚ ਬੰਦ ਰਾਜਾ ਕੰਦੋਲਾ ਦੇ ਸਾਥੀ ਨੇ, ਜਿਹੜਾ ਜੇਲ੍ਹ ਦੇ ਵਿੱਚੋਂ ਨਸ਼ਾ ਤਸਕਰੀ ਦਾ ਧੰਦਾ ਜਿਹੜਾ ਜੀ ਉਹ ਅਜੇ ਵੀ ਚਲਾਈ ਜਾਂਦਾ। ਪੁਲਿਸ ਨੇ ਇਸ ਮਾਮਲੇ 'ਚ ਗੁਰਾਇਆ ਦੇ ਪਿੰਡ ਦੇ ਮਨਸੂਰਪੁਰ ਦੇ ਰਹਿਣ ਵਾਲਾ ਪਲਵਿੰਦਰ ਸਿੰਘ ਸਿੱਧੂ ਉਰਫ ਪਿੰਦਾ ਤੇ ਪਿੰਡ ਬਡਾਲਾ ਦਾ ਰਹਿਣ ਵਾਲਾ ਰਵਿੰਦਰ ਸਿੰਘ ਉਰਫ ਰਵੀ ਤੇ ਸ਼ਹੀਦ ਭਗਤ ਸਿੰਘ ਨਗਰ ਸਥਿਤ ਪਿੰਡ ਹੱਪੋਵਾਲ ਦੇ ਰਹਿਣ ਵਾਲੇ ਕਪੂਰਥਲਾ ਜੇਲ੍ਹ ਦੇ ਵਿੱਚ ਬੰਦ ਰਣਜੀਤ ਸਿੰਘ ਉਰਫ ਰਾਜਾ ਕੰਦੋਲਾ ਦੇ ਖਿਲਾਫ ਜਿਹੜਾ ਜੀ ਮਾਮਲਾ ਦਰਜ ਜਿਹੜਾ ਉਹ ਇਹ ਕਰ ਲਿਆ। ਔਰ ਇਹ ਕਿਹਾ ਜਾ ਰਿਹਾ ਜੀ ਕਿ ਇਹਨਾਂ ਨੇ ਇੱਕ ਤਾਂ ਜਿਹੜੀ ਕੱਪੜੇ ਦੀ ਬੈਲਟ ਬਣਾਈ ਹੋਈ ਸੀ ਉਹਦੇ ਵਿੱਚ ਇਹ ਚਿੱਟਾ ਜਿਹੜਾ ਇਹਨਾਂ ਨੇ ਲੁਕੋਇਆ ਹੋਇਆ ਸੀ। ਦੋਨਾਂ ਨੇ ਬੈਲਟ ਜਿਹੜੀ ਆ ਉਹਨੂੰ ਬੰਨਿਆ ਹੋਇਆ ਸੀ ਜਿਵੇਂ ਪ੍ਰੋਪਰ ਬੈਲਟ ਲਾਈ ਦੀ ਆ ਪੈਂਟ ਨੂੰ ਉਹਦੇ ਨਾਲ, ਔਰ 2.5 ਕਿਲੋ ਦੋਨਾਂ ਦੇ ਕੋਲੋਂ ਚਿੱਟਾ ਜਿਹੜਾ ਜੀ ਬਰਾਮਦ ਕੀਤਾ ਗਿਆ। 5 ਕਿਲੋ ਇਹਨਾਂ ਦੇ ਕੋਲੇ ਹੈਰੋਇਨ ਸੀਗੀ। ਇਹ ਜਿਹੜੇ ਜਦੋਂ ਡਿਪੋਰਟ ਹੋ ਕੇ ਅਮਰੀਕਾ ਤੋਂ ਆਏ ਨੇ ਤੇ ਇੱਥੇ ਇਹਨਾਂ ਦੀ ਮੁਲਾਕਾਤ ਜਿਹੜੀ ਸੀ ਉਹ ਰਾਜਾ ਕੰਦੋਲਾ ਦੇ ਨਾਲ ਹੋਈ ਤੇ ਉੱਥੋਂ ਫਿਰ ਜਿਹੜਾ ਸੀ ਇੱਥੇ ਆ ਕੇ ਵੀ ਇਹ ਉਸੇ ਹੀ ਕੰਮ ਦੇ ਵਿੱਚ ਲੱਗ ਗਏ। ਬਿਲਕੁਲ ਜੀ, ਗ੍ਰੈਜੂਏਟ ਹੋ ਗਿਆ ਪੂਰੇ ਤਾਂ ਇਹਨੇ ਆਪਣਾ ਕੈਰੀਅਰ ਨੇ ਚੇਂਜ ਕੀਤਾ। ਤੇ ਅੱਗੇ ਆਪਾਂ ਬਠਿੰਡਾ ਦੇ ਏਅਰਪੋਰਟ ਦੀ ਜੇ ਗੱਲ ਕਰੀਏ ਤਾਂ ਉਸ ਦੀ ਸੁਰੱਖਿਆ ਪੁਲਿਸ ਲਈ ਚਿੱਟਾ ਹਾਥੀ ਜੀ ਪੰਜਾਬ ਪੁਲਿਸ ਦੇ ਵੱਲੋਂ ਬਠਿੰਡੇ ਦੇ ਹਵਾਈ ਅੱਡੇ ਦੀ ਜਿਹੜੀ ਜੀ ਸੁਰੱਖਿਆ ਕੀਤੀ ਜਾ ਰਹੀ ਹੈ ਮੁਫਤ ਦੇ ਵਿੱਚ, ਔਰ ਸੁਰੱਖਿਆ ਦਾ ਖਰਚਾ ਬਠਿੰਡਾ ਪੁਲਿਸ ਜਿਹੜੀ ਹੈ ਜੀ ਉਹਦਾ ਧੂੰਆਂ ਕੱਢ ਰਿਹਾ। ਏਅਰਪੋਰਟ ਅਥਾਰਟੀ ਦੇ ਨਾਲ ਹੁਣ ਜਿਹੜਾ ਜੀ ਇਹ ਗੱਲਬਾਤ ਹੁਣ ਕੀਤੀ ਜਾ ਰਹੀ ਹੈ ਕਿ ਬਠਿੰਡਾ ਏਅਰਪੋਰਟ ਦੇ ਵਿੱਚ ਜਿਹੜਾ MOU ਸਾਈਨ ਕੀਤਾ ਗਿਆ ਉਹਦੇ ਵਿੱਚ ਸੁਰੱਖਿਆ ਸੰਬੰਧੀ ਕੋਈ ਜਿਹੜੀ ਕਲੌਜ਼ ਪਾਈ ਗਈ ਹੈ ਜਾਂ ਨਹੀਂ। ਉੱਪਰੋਂ ਸੁਰੱਖਿਆ ਮੁਲਾਜ਼ਮਾਂ ਨੂੰ ਏਅਰਪੋਰਟ ਦਾ ਮੱਛਰ ਖਾ ਰਿਹਾ ਜੀ। ਪੰਜਾਬ ਪੁਲਿਸ ਦੇ ਵੱਲੋਂ ਬਠਿੰਡਾ ਏਅਰਪੋਰਟ ਦੀ ਸੁਰੱਖਿਆ ਲਈ IRB ਦੇ 34 ਅਫਸਰ ਤੇ ਮੁਲਾਜ਼ਮ ਜਿਹੜੇ ਆ ਉਹ ਤਾਇਨਾਤ ਕੀਤੇ ਹੋਏ ਆ। ਪੰਜਾਬ ਪੁਲਿਸ ਦੇ ਵੱਲੋਂ ਹੋਮਗਾਰਡ ਜਵਾਨਾਂ ਦੀ 6 ਮੈਂਬਰੀ ਗਾਰਡ ਵੱਖਰੀ ਲਾਈ ਹੋਈ ਆ ਜਿਨ੍ਹਾਂ ਨੂੰ ਟੈਂਟ ਲਾ ਕੇ ਟਿਕਾਣਾ ਬਣਾਉਣਾ ਪੈ ਰਿਹਾ। RBI ਦੇ ਜਵਾਨਾਂ ਲਈ ਏਅਰਪੋਰਟ ਦੇ ਉੱਤੇ ਰਹਿਣ ਦਾ ਕੋਈ ਪ੍ਰਬੰਧ ਨਹੀਂ ਹੈ, ਜਿਹਦੇ ਕਰਕੇ ਇਹ ਜਿਹੜੇ ਨੇ ਬਠਿੰਡਾ ਦੀ ਪੁਲਿਸ ਲਾਈਨ ਦੇ ਵਿੱਚ ਰਹਿ ਰਹੇ ਨੇ। ਇਹਨਾਂ ਨੂੰ ਏਅਰਪੋਰਟ ਤੱਕ ਲਿਜਾਣ ਵਾਸਤੇ ਇੱਕ ਬੱਸ ਲਾਈ ਗਈ ਆ ਜਿਹਦੇ ਤੇਲ ਦਾ ਖਰਚਾ ਜ਼ਿਲ੍ਹਾ ਪੁਲਿਸ ਨੂੰ ਝੱਲਣਾ ਪੈ ਰਿਹਾ। ਜਿਹੜੇ IRB ਦੇ ਮੁਲਾਜ਼ਮ ਨੇ ਉਹਨਾਂ ਨੇ ਡਿਸਟ੍ਰਿਕਟ ਪੁਲਿਸ ਦੇ ਕੋਲੇ ਪਹੁੰਚ ਕੀਤੀ ਹੈ ਕਿ ਉਹਨਾਂ ਦੇ ਰਹਿਣ ਸਹਿਣ ਦਾ ਪ੍ਰਬੰਧ ਕੀਤਾ ਜਾਵੇ। ਪੰਜਾਬ ਪੁਲਿਸ ਨੂੰ ਬਠਿੰਡਾ ਏਅਰਪੋਰਟ ਦੀ ਸੁਰੱਖਿਆ ਸਾਲਾਨਾ ਕਰੀਬ 2 ਕਰੋੜ ਰੁਪਏ ਦੇ ਵਿੱਚ ਪੈ ਰਹੀ ਹੈ। ਤੇਲ ਦਾ ਖਰਚੇ ਤੋਂ ਵੱਖਰਾ ਸੂਬੇ ਦੀ ਪੁਲਿਸ ਦੇ ਵੱਲੋਂ ਏਅਰਪੋਰਟ ਅਥਾਰਟੀ ਤੋਂ ਸੁਰੱਖਿਆ ਦਾ ਖਰਚਾ ਕਲੇਮ ਕੀਤਾ ਜਾਂਦਾ, ਪਰ ਪੰਜਾਬ ਪੁਲਿਸ ਨੇ ਅਜੇ ਤੱਕ ਇਹ ਖਰਚਾ ਜਿਹੜਾ ਜੀ ਉਹ ਲਿਆ ਨਹੀਂ। ਪੰਜਾਬ ਸਰਕਾਰ ਨੇ 11 ਦਸੰਬਰ 16 ਨੂੰ ਬਠਿੰਡਾ ਹਵਾਈ ਅੱਡਾ ਸ਼ੁਰੂ ਕੀਤਾ ਸੀਗਾ ਤੇ ਉਦੋਂ ਤੋਂ ਪੰਜਾਬ ਪੁਲਿਸ ਏਅਰਪੋਰਟ ਦੀ ਸੁਰੱਖਿਆ ਦੇ ਵਾਸਤੇ ਜਿਹੜੀ ਹੈ ਜੀ ਉਹ ਤਾਇਨਾਤ ਹੈ। ਜਿਹੜੇ ਬਠਿੰਡਾ ਦੇ SSP ਨੇ ਉਹ ਕਹਿੰਦੇ ਨੇ ਕਿ ਏਅਰਪੋਰਟ ਅਥਾਰਟੀ ਤੋਂ ਇਹ ਖਰਚਾ ਲੈਣ ਦੇ ਵਾਸਤੇ ਪੰਜਾਬ ਪੁਲਿਸ ਦੇ ਉੱਚ ਅਫਸਰਾਂ ਦੇ ਵੱਲੋਂ ਜਿਹੜਾ ਜੀ ਉਹਨਾਂ ਦੇ ਨਾਲ ਸੰਪਰਕ ਕੀਤਾ ਜਾਣਾ। ਉਹ ਕਹਿੰਦੇ ਅਜੇ ਜਿਹੜਾ MOU ਆ ਉਹਨੂੰ ਪੜ੍ਹ ਰਹੇ ਆ ਕਿ ਜਿਹੜਾ ਜੀ ਇਹਦੇ 'ਚ ਜਿਹੜੀ ਮਿਊਚੁਅਲ ਅੰਡਰਸਟੈਂਡਿੰਗ ਆ ਉਹਦੇ ਵਿੱਚ ਇਹ ਕਲੌਜ਼ ਪਾਈ ਵੀ ਗਈ ਹੈ ਕਿ ਨਹੀਂ, ਕਿ ਇਹਦਾ ਜਿਹੜਾ ਖਰਚਾ ਆ ਉਹ ਏਅਰਪੋਰਟ ਅਥਾਰਟੀ ਦੇਊਗੀ। ਔਰ ਏਅਰਪੋਰਟ ਅਥਾਰਟੀ ਜਿਹੜੀ ਆ ਜੀ ਉਹਦੇ ਤੋਂ ਅਜੇ ਤੱਕ ਮੰਗਿਆ ਕਿਉਂ ਨਹੀਂ ਗਿਆ,
ਇਹ ਜਿਹੜਾ ਦੀ ਸਵਾਲ ਹੈ। ਹੁਣ ਬਠਿੰਡੇ ਦੇ ਜਿਹੜੇ ਆਫੀਸਰ ਨੇ ਉਹ ਇਹ ਕਹਿੰਦੇ ਆ ਕਿ ਇਹ ਸਾਡੀ ਡਿਊਟੀ ਨਹੀਂ, ਇਹ ਤਾਂ ਜਿਹੜੇ ਚੰਡੀਗੜ੍ਹ ਬੈਠੇ ਅਫਸਰ ਨੇ ਉਹਨਾਂ ਨੇ ਚਿੱਠੀ ਪੱਤਰ ਜਿਹੜਾ ਦੀ ਉਹ ਕਰਨਾ ਹੁੰਦਾ। ਦੇਖਿਆ ਜਾਵੇ ਕਿ 2 ਕਰੋੜ ਰੁਪਈਆ ਕੋਈ ਛੋਟਾ ਅਮਾਊਂਟ ਨਹੀਂ ਗਾ, ਪਰ ਸਵਾਲ ਇਹ ਹੈ ਕਿ ਇਹਦੇ ਵਾਸਤੇ ਇੱਕ ਫਾਈਟ ਜਿਹੜੀ ਹੈ ਜੀ ਉਹ ਏਅਰਪੋਰਟ ਅਥਾਰਟੀ ਦੇ ਨਾਲ ਕਰਨੀ ਪੈਣੀ ਹੈ ਜੀ। ਜੀ ਜੀ ਬਿਲਕੁਲ। ਅਤੇ ਅੱਗੇ ਆਪਾਂ ਬੱਸਾਂ ਦੇ ਨਵੇਂ ਟਾਈਮ ਟੇਬਲ ਦੀ ਜੇ ਗੱਲ ਕਰੀਏ ਤਾਂ ਉਸ ਦੇ ਵਿੱਚ ਔਰਬਿਟ ਦੀ ਅਜੇ ਵੀ ਚੜ੍ਹਾਈ ਬਿਲਕੁਲ ਜੀ। ਜਿਹੜੇ ਐਕਚੁਅਲੀ ਨਵਾਂ ਟਾਈਮ ਟੇਬਲ ਜਿਹੜਾ RTA ਨੇ ਜਾਰੀ ਕੀਤਾ ਜੀ ਉਹ ਤਾਂ ਇਹੀ ਦੱਸਦਾ, ਕਿਉਂਕਿ ਇਹ ਗੱਲ ਪਿਛਲੇ ਦਿਨਾਂ ਦੇ ਵਿੱਚ ਵੀ ਚਰਚਾ ਦੇ ਵਿੱਚ ਜਿਹੜੀ ਇਹਦੀ ਰਹੀ ਆ ਕਿ ਜਿਹੜੇ ਅਫਸਰ ਉੱਪਰ ਲੱਗੇ ਹੋਏ ਨੇ ਉਹ ਤਾਂ ਉਹੀ ਨੇ ਜੋ ਪਿਛਲੀ ਵਾਰੀ ਸੀਗੇ, ਇਸ ਕਰਕੇ ਉਹਨਾਂ ਤੋਂ ਇਸ ਤਰ੍ਹਾਂ ਦੀ ਆਸ ਹੀ ਜਿਹੜੀ ਇਹਦੀ ਉਹ ਸੀਗੀ। ਟਰਾਂਸਪੋਰਟ ਵਿਭਾਗ ਦੇ ਵੱਲੋਂ ਬੱਸਾਂ ਦਾ ਨਵਾਂ ਟਾਈਮ ਟੇਬਲ ਜਿਹੜਾ ਬਣਾਉਣਾ ਸ਼ੁਰੂ ਕੀਤਾ ਗਿਆ। ਇਹਦੇ ਵਿੱਚ ਰੀਜਨਲ ਟਰਾਂਸਪੋਰਟ ਅਥਾਰਟੀ ਫਿਰੋਜ਼ਪੁਰ ਦੇ ਵੱਲੋਂ ਮੁੱਢਲੇ ਪੜਾਅ ਦੇ ਵਿੱਚ ਕੁਝ ਰੂਟਾਂ ਦੇ ਉੱਤੇ ਟਾਈਮ ਟੇਬਲ ਨਵੇਂ ਸਿਰਿਓਂ ਬਣਾਏ ਗਏ ਆ, ਜਿਹਦੇ ਵਿੱਚ ਔਰਬਿਟ ਬੱਸਾਂ ਦੀ ਤੂਤੀ ਫੇਰ ਬੋਲਣ ਲੱਗੀ ਹੈ ਜੀ। ਇੱਕ ਕਾਂਗਰਸੀ ਵਿਧਾਇਕ ਦੀ ਪ੍ਰਾਈਵੇਟ ਬੱਸ ਕੰਪਨੀ ਨੂੰ ਨਵੇਂ ਟਾਈਮ ਟੇਬਲ ਦੇ ਵਿੱਚ ਪਹਿਲਾਂ ਨਾਲੋਂ ਜ਼ਿਆਦਾ ਟਾਈਮ ਦਿੱਤਾ ਗਿਆ। ਪੰਜਾਬ ਰੋਡਵੇਜ਼ ਤੇ PRTC ਦੇ ਪੱਲੇ ਟਾਈਮ ਟੇਬਲਾਂ ਦੇ ਵਿੱਚ ਬਹੁਤਾ ਕੁਝ ਪਿਆ ਨਹੀਂ। ਰੀਜਨਲ ਟਰਾਂਸਪੋਰਟ ਅਥਾਰਟੀ ਫਿਰੋਜ਼ਪੁਰ ਦੇ ਸਕੱਤਰ ਦੇ ਵੱਲੋਂ ਮੋਗਾ ਕੋਟਕਪੂਰਾ ਰੂਟ ਦੇ ਬਣਾਏ ਗਏ ਨਵੇਂ ਟਾਈਮ ਟੇਬਲ ਦੇ ਵਿੱਚ 217 ਸਰਕਾਰੀ ਤੇ ਪ੍ਰਾਈਵੇਟ ਬੱਸਾਂ ਦੇ ਰੂਟ ਦਾ ਸਮਾਂ ਤੈਅ ਕੀਤਾ ਗਿਆ। ਇਹਦੇ ਵਿੱਚ ਔਰਬਿਟ ਤੇ ਡੱਬ ਵਾਲੀ ਟਰਾਂਸਪੋਰਟ ਦੇ ਕਰੀਬ 32 ਰੂਟ ਨੇ, ਜਿਨ੍ਹਾਂ ਨੂੰ ਬਾਕੀ ਸਰਕਾਰੀ ਤੇ ਪ੍ਰਾਈਵੇਟ ਟਰਾਂਸਪੋਰਟਰਾਂ ਦੇ ਨਾਲੋਂ ਵੱਧ ਟਾਈਮ ਦਿੱਤਾ ਗਿਆ ਹੈ। ਔਰਬਿਟ ਨੂੰ ਬੱਸ ਅੱਡੇ ਤੇ ਖੜਨ ਲਈ 5 ਮਿੰਟ ਦਾ ਸਮਾਂ ਦਿੱਤਾ ਗਿਆ, ਜਦੋਂ ਕਿ ਉਹ ਤੋਂ ਅੱਗੇ 2 ਸਰਕਾਰੀ ਬੱਸਾਂ ਨੂੰ 3-3 ਮਿੰਟ ਮਿਲੇ ਨੇ, ਔਰ ਡੱਬ ਵਾਲੀ ਟਰਾਂਸਪੋਰਟ ਨੂੰ 6 ਮਿੰਟ ਦਿੱਤੇ ਗਏ ਆ, ਜਦ ਕਿ ਉਹਦੇ ਤੋਂ ਅੱਗੇ 2 ਸਰਕਾਰੀ ਬੱਸਾਂ ਨੂੰ 3-3 ਮਿੰਟ ਜਿਹੜਾ ਜੀ ਉਹ ਮਿਲੇ ਨੇ। ਇੱਥੋਂ ਹੀ ਅਸਲ ਦੇ ਵਿੱਚ ਨਾ ਜੀ ਜਿਹੜੀ ਇਹ ਹੇਰਾਫੇਰੀ ਸਟਾਰਟ ਹੁੰਦੀ ਆ। 3 ਮਿੰਟ ਤੇ 6 ਮਿੰਟ ਦੇ ਵਿੱਚ ਬਹੁਤ ਫਰਕ ਹੈ। ਜਿਹੜੇ ਵੱਡੇ ਬੱਸ ਅੱਡੇ ਨੇ ਉੱਥੇ 1 ਮਿੰਟ ਵੀ ਜੇਕਰ ਬੱਸ ਖੜਦੀ ਹੈ ਤਾਂ ਉਹ ਤਕਰੀਬਨ ਭਰਨ ਵਾਲੀ ਜਿਹੜੀ ਸਥਿਤੀ ਦੇ ਵਿੱਚ ਆ ਜਾਂਦੀ, ਜਿੱਥੇ ਬਹੁਤ ਸਵਾਰੀਆਂ ਹੁੰਦੀਆਂ ਨੇ। ਉਹਦੇ ਅੱਗੇ ਕਿਹੜੀ ਬੱਸ ਲੱਗਦੀ ਹੈ, ਉਹਦੇ ਪਿੱਛੇ ਕਿਹੜੀ ਬੱਸ ਲੱਗਦੀ ਹੈ, ਇੱਥੋਂ ਹੀ ਸਟਾਰਟ ਹੁੰਦੀ ਹੈ ਜੀ ਇਹ ਸਾਰੀ ਹੇਰਾਫੇਰੀ। ਔਰ ਜਦੋਂ ਉਹਨਾਂ ਦਾ ਟਾਈਮ ਘੱਟ ਹੈ ਉਹਨੂੰ ਛੇਤੀ ਤੋੜ ਦਿੱਤਾ ਜਾਂਦਾ ਹੈ, ਤੇ ਜਿਹੜੀਆਂ ਇਹ ਬੱਸਾਂ ਨੇ ਇਹਨਾਂ ਨੂੰ ਜ਼ਿਆਦਾ ਸਮਾਂ ਦਿੱਤਾ ਜਾਂਦਾ ਹੈ ਤਾਂ ਕਿ ਉਹ ਚੰਗੀ ਤਰ੍ਹਾਂ ਤੁੰਨ ਕੇ ਜਿਹੜੇ ਆ ਦੀ ਉਹ ਸਵਾਰੀਆਂ ਭਰ ਸਕਣ। ਇਸ ਤਰੀਕੇ ਦੇ ਨਾਲ ਇਹ ਹੇਰਾਫੇਰੀ ਸਾਰੀ ਹੁੰਦੀ। ਬਿਲਕੁਲ ਜੀ, ਇਹ ਤਾਂ ਪਹਿਲਾਂ ਹੀ ਇੱਦਾਂ ਦੇ ਕੋਈ ਲੈਣ ਦੇਣ ਹੋਏ ਲੱਗਦੇ ਆ। ਬਹੁਤ ਬਹੁਤ ਤੁਹਾਡਾ ਧੰਨਵਾਦ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ ਜੀ। ਅਤੇ ਸਰੋਤੇ ਸਨ ਬਲਤੇਜ ਪੰਨੂ ਜੀ ਜੋ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਅੱਜ ਦਾ ਬੁਲਟਨ ਇੱਥੇ ਹੀ ਸਮਾਪਤ ਹੈ। ਅਗਲੇ ਬੁਲਟਨ ਤੱਕ ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ।